ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅਕਸਰ ਹੀ ਜਦੋਂ ਜ਼ਿਆਦਾ ਮੀਂਹ ਪੈਂਦੇ ਨੇ ਤਾਂ ਆਪਾਂ ਉਹਨਾਂ ਮੀਂਹਾਂ ਦੇ ਕਰਕੇ ਜਿਹੜੇ ਹੜ੍ਹ ਆਉਂਦੇ ਨੇ ਉਹਦੇ ਲਈ ਮੀਂਹਾਂ ਨੂੰ ਜ਼ਿੰਮੇਵਾਰ ਦਿੰਦੇ ਨੇ। ਭਾਰੀ ਮੀਂਹ ਜਦੋਂ ਪੈਂਦੇ ਨੇ ਤਾਂ ਹੜ੍ਹ ਆਉਂਦੇ ਨੇ, ਪਰ ਪੰਜਾਬ ਦੇ ਵਿੱਚ ਤਾਂ ਕਿਧਰੇ ਮੀਂਹ ਨਹੀਂ ਪਿਆ। ਪਰ ਇਹ ਹੜ੍ਹ ਕਿੱਥੋਂ ਆ ਗਏ? ਹੜ੍ਹ ਕਿਉਂਕਿ ਪੌਂਗ ਡੈਮ ਤੇ ਭਾਖੜਾ ਡੈਮ ਦੇ ਗੇਟ ਖੋਲ੍ਹੇ ਗਏ, ਫਲੱਡ ਗੇਟ ਖੋਲ੍ਹੇ ਗਏ ਔਰ ਕਈ ਫੁੱਟ ਖੋਲ੍ਹ ਕੇ ਕਈ ਘੰਟੇ ਖੋਲ੍ਹੇ ਗਏ, ਜਿਹਦੇ ਕਰਕੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਔਰ 9 ਜ਼ਿਲ੍ਹੇ ਪੰਜਾਬ ਦੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ। ਬੜੀ ਵੱਡੀ ਆਬਾਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਹੋਈ ਆ। ਇਸ ਰਿਪੋਰਟ ਦੇ ਵਿੱਚ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਾਂਗੇ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਉੱਤੇ ਇਹਨਾਂ ਦੀ ਜੋ ਕਾਰਕਰਦਗੀ ਹੈ ਇਹਦੇ ਉੱਤੇ, ਇਹਨਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਜਿਹੜੀ ਲੋੜ ਹੈ ਇਹਦੇ ਉੱਤੇ। ਪਰ ਇਹਦੇ ਨਾਲ ਇੱਕ ਚਰਚਾ ਹੋਰ ਵੀ ਕਰਨੀ ਬਣਦੀ ਹੈ ਜਿਹੜੀ ਇਸ ਰਿਪੋਰਟ ਦੇ ਵਿੱਚ ਕਰਾਂਗੇ ਕਿ ਕੀ ਕਿਸੇ ਵੀ ਇਸ ਤਰ੍ਹਾਂ ਦੀ ਮਾਰ ਨੂੰ ਕੁਦਰਤੀ ਕਰੋਪੀ ਕਹਿ ਕੇ ਆਪ ਸੁਰਖਰੂ ਹੋ ਜਾਣਾ ਜਾਇਜ਼ ਆ? ਤਬਾਹੀ ਹਿਮਾਚਲ ਦੇ ਵਿੱਚ ਹੋਈ ਹੈ, ਮੀਂਹ ਹਿਮਾਚਲ ਦੇ ਵਿੱਚ ਪਏ ਨੇ, ਪੰਜਾਬ ਦੇ ਵਿੱਚ ਕਿਧਰੇ ਮੀਂਹ ਵੀ ਨਹੀਂ ਪਏ। ਪਰ ਇਹ ਕਿਹਦਾ ਕੰਮ ਹੈ ਕਿ ਆਉਣ ਵਾਲੇ ਪਾਣੀ ਦੀ ਜਾਂ ਮੀਂਹਾਂ ਦੀ ਅਸੈਸਮੈਂਟ ਕਰਨਾ ਤੇ ਉਸ ਤੋਂ ਬਾਅਦ ਡੈਮਾਂ ਦੇ ਗੇਟਾਂ ਨੂੰ ਮੈਨੇਜ ਕਰਨਾ? ਇਹ ਜ਼ਿੰਮੇਵਾਰੀ ਕਿਹਦੀ ਹੈ? ਕੌਣ ਤੈਅ ਕਰੂਗਾ ਕਿ ਜ਼ਿੰਮੇਵਾਰੀ ਕਿਹਦੀ ਹੈ? ਕੌਣ ਤੈਅ ਕਰੇਗਾ ਕਿ ਕੌਣ ਇਹਦੇ ਲਈ ਜਵਾਬਦੇਹ ਹੈ? ਕਿ ਬਸ ਇਹ ਸਾਰਾ ਕੁਝ ਕਹਿ ਕੇ ਕਿ ਇੱਕ ਮੁੱਖ ਮੰਤਰੀ ਵੱਲੋਂ ਇਹ ਕਹਿ ਦੇਣਾ ਕਿ ਤਬਾਹੀ ਹੋਈ ਹੈ ਔਰ ਵਿਰੋਧੀ ਧਿਰਾਂ ਦੀ ਆਪਣੀ ਸਿਆਸਤ ਕਰੀ ਜਾਣਾ। ਵਿਰੋਧੀ ਧਿਰਾਂ ਦੀ ਵੀ ਗੱਲ ਆਪਾਂ ਕਰਾਂਗੇ ਇਸ ਰਿਪੋਰਟ ਦੇ ਵਿੱਚ ਕਿ ਇੱਥੇ ਸਰਕਾਰਾਂ ਦੇ ਕੰਮ ਖਤਮ ਹੋ ਜਾਂਦੇ ਆ। ਮੀਂਹ ਹਿਮਾਚਲ 'ਚ ਪਿਆ ਵਾ ਔਰ ਪਾਣੀ ਸਾਡੇ ਫਾਜ਼ਿਲਕਾ ਦੇ ਵਿੱਚ ਤਬਾਹੀ ਮਚਾਈ ਜਾਂਦਾ। ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕਿ ਜਿਹੜੇ ਲੋਕ, ਜਿਹੜੇ ਇੰਜੀਨੀਅਰ ਉੱਥੇ ਬੈਠੇ ਨੇ, ਜੇਕਰ ਮੋਬਾਈਲ ਤੁਹਾਨੂੰ ਦੱਸ ਸਕਦਾ ਕਿ ਅੱਜ ਫਲਾਂ ਇਲਾਕੇ ਦੇ ਵਿੱਚ ਇੰਨੇ ਚਾਂਸ ਨੇ ਮੀਂਹ ਪੈਣ ਦੇ ਔਰ ਹਿਮਾਚਲ ਦੇ ਵਿੱਚ ਤਾਂ ਕਈ ਦਿਨ ਲਗਾਤਾਰ ਮੀਂਹ ਪਿਆ, 48 ਘੰਟਿਆਂ ਤੋਂ ਜ਼ਿਆਦਾ ਮੀਂਹ ਪਿਆ ਔਰ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਨੇ, ਬਹੁਤ ਵੱਡੀ ਤਬਾਹੀ ਹੋਈ ਹੈ, ਪਹਾੜ ਖਿਸਕ ਗਏ ਨੇ ਔਰ ਮੰਜ਼ਰ ਤਬਾਹੀ ਦਾ ਤੁਸੀਂ ਦੇਖ ਨਹੀਂ ਸਕਦੇ। ਲੋਕ ਧਾਰਮਿਕ ਥਾਵਾਂ 'ਤੇ ਗਏ ਸਨ, ਉਹ ਫਸੇ ਰਹੇ ਉੱਥੇ, ਸੜਕਾਂ ਢਹਿ ਗਈਆਂ ਨੇ, ਪੁਲ ਢਹਿ ਗਏ ਨੇ, ਕਈ ਜਿਹੜੇ ਆਵਾਜਾਈ ਦੇ ਮਾਰਗ ਸੀਗੇ, ਜਿਹੜੇ ਹਾਈਵੇ ਸੀਗੇ ਉਹ ਢਹਿ ਗਏ ਨੇ। ਪਰ ਇਹ ਸਭ ਕਾਸੇ ਦੇ ਦਰਮਿਆਨ ਪੰਜਾਬ ਦੇ ਵਿੱਚ ਪਾਣੀ ਆਉਂਦਾ ਵਾ। ਪੰਜਾਬ ਦੇ ਵਿੱਚ ਪਾਣੀ ਜਿਹੜਾ ਚੱਲਦਾ ਵਾ ਉਹ ਦੱਖਣ ਤੋਂ ਉੱਤਰ ਵੱਲ ਚੱਲਦਾ ਹੈ ਅਤੇ ਪੂਰਬ ਤੋਂ ਪੱਛਮ ਵੱਲ ਚੱਲਦਾ ਹੈ। ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਇਸ ਟਾਈਮ, ਉਹ ਭਾਖੜਾ ਡੈਮ ਦੇ ਗੇਟ ਖੋਲ੍ਹੇ ਗਏ ਅਤੇ ਪੌਂਗ ਡੈਮ ਦੇ ਗੇਟ ਖੋਲ੍ਹੇ ਗਏ, ਜਿਹਦੇ ਕਰਕੇ ਇਸ ਵੇਲੇ ਬਿਆਸ ਅਤੇ ਸਤਲੁਜ ਇਹਨਾਂ ਦੋਵਾਂ ਦਰਿਆਵਾਂ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਅਤੇ ਉੱਪਰੋਂ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ, ਕਿਉਂਕਿ ਫਾਜ਼ਿਲਕਾ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ, ਸੁਲੇਮਾਨਕੀ ਬਾਰਡਰ ਉੱਥੇ ਨੇੜੇ ਹੀ ਆ, ਆਪਾਂ ਦੇਖਦੇ ਹਾਂ। ਤਾਂ ਇਹ ਸਾਰੀ ਜਿਹੜੀ ਬੈਲਟ ਆ ਇਹ ਹੜ੍ਹਾਂ ਦੀ ਮਾਰ ਹੇਠ ਆ, ਪਾਣੀ ਦੀ ਮਾਰ ਹੇਠ ਆ, ਜਦ ਕਿ ਮੀਂਹ ਕਿਤੇ ਪਿਆ ਹੀ ਨਹੀਂਗਾ। ਔਰ ਇਹ ਸਵਾਲ ਅਸੀਂ ਕਰ ਹੀ ਨਹੀਂ ਰਹੇ, ਨਾ ਵਿਰੋਧੀ ਧਿਰਾਂ ਕਰ ਰਹੀਆਂ, ਨਾ ਸਰਕਾਰਾਂ ਕਰ ਰਹੀਆਂ, ਕਿ ਜਦੋਂ ਮੀਂਹ ਪੈਂਦਾ ਹਿਮਾਚਲ ਦੇ ਵਿੱਚ, ਤੁਹਾਨੂੰ ਪਤਾ ਵਾ ਕਿ ਇੱਥੇ ਪਾਣੀ ਨੇ ਪਹੁੰਚ ਜਾਣਾ ਇੰਨੇ ਘੰਟਿਆਂ ਦੇ ਵਿੱਚ, ਤਾਂ ਉਦੋਂ ਫਲੱਡ ਗੇਟ ਖੋਲ੍ਹਣਾ ਕਿਹਦੀ ਜ਼ਿੰਮੇਵਾਰੀ ਹੈ? ਉਦੋਂ ਉਹਨਾਂ ਨੂੰ ਮੈਨੇਜ ਕਰਨਾ ਕਿਹਦੀ ਜ਼ਿੰਮੇਵਾਰੀ ਹੈ? ਜੇਕਰ ਇਹ ਪਤਾ ਲਾਇਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਆਹ ਮਹੀਨੇ ਦੇ ਵਿੱਚ ਇੰਨੇ ਟਾਈਮ 'ਤੇ ਮੌਨਸੂਨ ਪਹੁੰਚਣੀ ਹੈ ਅਤੇ ਉਹਨੇ ਇੰਨਾ ਕੁ ਮਿਲੀਮੀਟਰ ਮੀਂਹ ਪੈਣਾ ਵਾ, ਜੇਕਰ ਇੱਥੋਂ ਤੱਕ ਪਤਾ ਲਾਇਆ ਜਾ ਸਕਦਾ, ਅਤੇ ਕੀ ਇਹ ਨਹੀਂ ਪਤਾ ਲਾਇਆ ਜਾ ਸਕਦਾ ਕਿ ਫਲੱਡ ਗੇਟ ਖੋਲ੍ਹਣੇ ਪੈਣਗੇ? ਉਸ ਤੋਂ ਪਹਿਲਾਂ ਲੋਕਾਂ ਨੂੰ ਅਲਰਟ ਕਰਨਾ ਵਾ, ਆਬਾਦੀ ਨੂੰ ਅਲਰਟ ਕਰਨਾ ਵਾ, ਅਤੇ ਜੇਕਰ ਫਲੱਡ ਗੇਟ ਐਨ ਸਮੇਂ ਸਿਰ 8 ਫੁੱਟ ਜਾਂ 6 ਫੁੱਟ ਜਾਂ 7 ਫੁੱਟ ਖੋਲ੍ਹਣੇ ਪੈਂਦੇ ਆ, ਅਤੇ ਸਵਾਲ ਵੱਡਾ ਹੈ ਕਿ ਉਹਨਾਂ ਹੀ ਫਲੱਡ ਗੇਟਾਂ ਨੂੰ ਤੁਸੀਂ 2 ਫੁੱਟ 3 ਫੁੱਟ ਪਹਿਲਾਂ ਖੋਲ੍ਹ ਕੇ ਰੱਖ ਦਿਓ ਤਾਂ ਜੋ ਉਹ ਜਿਹੜਾ ਬਿਆਸ ਦਾ ਪਾਣੀ ਹੈ ਜਾਂ ਸਤਲੁਜ ਦੇ ਵਿੱਚੋਂ ਪਾਣੀ ਲੰਘ ਸਕੇ। ਕਿਉਂਕਿ ਜਦੋਂ ਫਲੱਡ ਗੇਟ ਜ਼ਿਆਦਾ ਖੁੱਲ੍ਹਦੇ ਆ ਤਾਂ ਉਦੋਂ ਸਤਲੁਜ ਦੇ ਕਿਨਾਰੇ ਚੱਲਦੇ ਨਹੀਂ, ਬਿਆਸ ਦੇ ਕਿਨਾਰੇ ਚੱਲਦੇ ਨਹੀਂ, ਤੁਸੀਂ ਬੰਨ੍ਹ ਟੁੱਟਦੇ ਨੇ। ਆਪਾਂ ਦੇਖਿਆ ਕਈ ਇਲਾਕਿਆਂ ਦੇ ਵਿੱਚ ਇਹ ਚੀਜ਼ ਹੋਈ ਹੈ। ਪਰ ਇਹਦੇ ਲਈ ਜਵਾਬਦੇਹੀ ਕਿਹਦੀ ਹੈ? ਕਿ ਇਹ ਕੁਦਰਤੀ ਕਰੋਪੀ ਆ ਜਾਂ ਕਿਸੇ ਸਾਜ਼ਿਸ਼ ਦੇ ਅਧੀਨ ਨੇ, ਜਾਂ ਪੰਜਾਬ ਦੀ ਬਰਬਾਦੀ ਦੇ ਮੁੱਢ ਬੰਨ੍ਹਦੇ ਆਪਾਂ ਸਾਡੀਆਂ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਸਟੇਟ ਦੀਆਂ ਹੋਣ ਚਾਹੇ ਉਹ ਕੇਂਦਰ ਦੀਆਂ ਹੋਣ। ਔਰ ਜਿਹੜਾ ਪਾਣੀ ਤੁਸੀਂ ਮੈਨੇਜ ਨਹੀਂ ਕੀਤਾ ਡੈਮ ਪ੍ਰਬੰਧਨ ਦੇ ਰਾਹੀਂ, ਉਹ ਪਾਣੀ ਜਦੋਂ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੇ ਘਰ-ਬਾਰ ਢਾਹ ਰਿਹਾ ਵਾ, ਲੋਕਾਂ ਦੇ ਪਸ਼ੂਆਂ ਨੂੰ ਮਾਰ ਰਿਹਾ, ਜੀਵ ਜੰਤ ਨੂੰ ਉਹਦੀ ਜਾਨ ਦਾ ਖੌਅ ਬਣ ਰਿਹਾ, ਉਹ ਤੁਸੀਂ ਕਹਿ ਰਹੇ ਹੋ ਜੀ ਕੁਦਰਤੀ ਕਰੋਪੀ ਹੈ। ਕੁਦਰਤੀ ਕਰੋਪੀ ਤਾਂ ਕਹਿ ਸਕਦੇ ਸੀ ਆਪਾਂ ਜੇਕਰ ਮੀਂਹ ਪੰਜਾਬ ਦੇ ਵਿੱਚ ਪਿਆ ਹੁੰਦਾ ਅਤੇ ਉਸ ਪੰਜਾਬ ਦੇ ਪਾਣੀ ਕਰਕੇ ਹੜ੍ਹ ਆਏ ਹੁੰਦੇ। ਹੁਣ ਮੀਂਹ ਹਿਮਾਚਲ ਦੇ ਵਿੱਚ ਪਿਆ ਅਤੇ ਇਹ ਤੁਹਾਡੀ ਮੈਨੇਜਮੈਂਟ ਦਾ ਬਹੁਤ ਵੱਡਾ ਰੋਲ ਹੈ ਔਰ ਇਹ ਸ਼ੰਕੇ ਖਦਸ਼ੇ ਪੈਦਾ ਕਰਦਾ ਕਿ ਕੀ ਪੰਜਾਬ ਨੂੰ ਸਿਰਫ ਬਲਦੀ ਦੇ ਬੂਥੇ 'ਤੇ ਪਾਉਣਾ ਸਰਕਾਰਾਂ ਦਾ ਕੰਮ ਰਹਿ ਗਿਆ ਵਾ? ਔਰ ਜਿਹੜੀਆਂ ਵਿਰੋਧੀ ਧਿਰਾਂ ਨੇ, ਜਿਹੜੀਆਂ ਸਰਕਾਰਾਂ ਨੂੰ ਕਹਿ ਰਹੀਆਂ ਨੇ, ਉਹਨਾਂ ਨੇ ਆਪ ਕੀ ਕੀਤਾ ਵਾ? ਕਿ ਸਿਰਫ ਸਾਡੇ ਜਿਹੜੇ ਲੀਡਰ ਆ ਟਵਿੱਟਰ 'ਤੇ ਇੱਕ ਦੂਜੇ 'ਤੇ ਵਾਰ ਕਰਨ ਜੋਗੇ ਆ, ਨਿਸ਼ਾਨੇ ਵਿੰਨ੍ਹਣ ਜੋਗੀ ਆ? ਜ਼ਮੀਨ 'ਤੇ ਕੌਣ ਕੰਮ ਕਰੇਗਾ? ਜ਼ਮੀਨ 'ਤੇ ਕੀ ਨਜ਼ਰ ਆਏਗਾ? ਇੱਕ ਮੰਤਰੀ ਦੇ ਜ਼ਮੀਨ 'ਤੇ ਗਏ ਦੇ ਸੱਪ ਲੜ ਗਿਆ, ਮੰਦਭਾਗੀ ਗੱਲ ਹੈ, ਪਰ ਕੀ ਉਸੇ ਖਬਰ ਨੂੰ ਹੀ ਚਲਾਈ ਜਾਣਾ ਮੀਡੀਆ ਦਾ ਕੰਮ ਆ? ਇਸ ਵੇਲੇ ਲੋਕਾਂ ਦੇ ਭਾਂਡੇ ਟਿੰਡੇ ਤੱਕ ਹੈ ਨਹੀਂ ਗੇ। ਲੋਕ ਪਿੰਡਾਂ ਦੇ ਵਿੱਚ ਆਪ ਸੇਵਾ ਕਰ ਰਹੇ ਨੇ,
ਸਿੱਖ ਜਥੇਬੰਦੀਆਂ ਆਈਆਂ ਨੇ, ਸਮਾਜਿਕ ਜਥੇਬੰਦੀਆਂ ਆਈਆਂ ਨੇ, ਔਰ ਜੇਕਰ ਉਹ ਜਥੇਬੰਦੀਆਂ ਕੰਮ ਨਾ ਕਰਦੀਆਂ, ਜੇਕਰ ਉਹ ਲੋਕਾਂ ਨੂੰ ਰੈਸਕਿਊ ਨਾ ਕਰਦੀਆਂ, ਜੇਕਰ 5-5 ਫੁੱਟ ਪਾਣੀ ਦੇ ਵਿੱਚ ਲੋਕਾਂ ਦੇ ਟਰੈਕਟਰ ਨਾ ਜਾਂਦੇ ਕਿਸਾਨਾਂ ਦੇ, ਤਾਂ ਕਿਹਨੇ ਬਚਾਉਣਾ ਸੀ ਲੋਕਾਂ ਨੂੰ? ਛੱਤਾਂ ਤੇ ਲੋਕ ਚੜ੍ਹਨ ਦੇ ਲਈ ਮਜਬੂਰ ਨੇ, ਔਰ ਸਾਡੀਆਂ ਸਰਕਾਰਾਂ ਦੇ ਕੋਈ ਪ੍ਰਬੰਧ ਨਹੀਂ ਹੈ। ਸਿਰਫ ਮੀਡੀਆ ਜਿਹੜਾ ਵਾ ਜਾਂ ਸਾਡੀਆਂ ਸਰਕਾਰਾਂ ਜਿਹੜੇ PRO ਨੇ, ਉਹ ਸਿਰਫ ਇਸ ਗੱਲ ਤੱਕ ਮਹਿਦੂਦ ਹੋ ਕੇ ਰਹਿ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਫਲਾਂ ਏਰੀਏ 'ਚ ਗਏ, ਫਲਾਂ ਏਰੀਏ 'ਚ ਗਏ। ਉਸ ਤੋਂ 2 ਦਿਨਾਂ ਬਾਅਦ ਕੀ ਹੋਇਆ ਕਿ ਉੱਥੋਂ ਪਾਣੀ ਨਿਕਲ ਗਿਆ ਵਾ। ਜਿਹੜਾ ਮੁੱਢਲਾ ਢਾਂਚਾ ਵਾ, ਇਹਦੀ ਉਸਾਰੀ ਕਿਹਨੇ ਕਰਨੀ ਹੈ? ਇਹ ਸਾਡੇ ਲਈ ਬਹੁਤ ਸਾਰੇ ਪ੍ਰਸ਼ਨ ਖੜੇ ਨੇ। ਤੁਹਾਨੂੰ ਉਹ ਪ੍ਰਸ਼ਨ ਦੱਸਦੇ ਹਾਂ ਕਿ ਦਰਿਆਵਾਂ ਦੇ ਪਾਣੀ ਨੂੰ ਅਸੈਸਮੈਂਟ ਕਰਨਾ, ਗੇਟ ਖੋਲ੍ਹਣੇ, ਆਉਣ ਵਾਲੇ ਪਾਣੀ ਵੇਲੇ ਹੀ ਗੇਟ ਖੋਲ੍ਹਣੇ। ਜਦੋਂ ਪਾਣੀ ਆਊਗਾ, ਜਦੋਂ ਪਾਣੀ ਆ ਕੇ ਤੁਹਾਡੇ ਗੇਟਾਂ ਦੇ ਵਿੱਚ ਵੱਜੂਗਾ, ਉਹਦੀ ਗੇਟ ਖੋਲ੍ਹਣੇ। ਉਸ ਤੋਂ ਪਹਿਲਾਂ ਤੁਹਾਨੂੰ ਕੋਈ ਜਾਗ ਨਹੀਂ ਆਉਂਦੀ। ਵਿਰੋਧੀ ਕੀ ਕਰ ਰਹੇ ਨੇ? ਸਭ ਸਿਆਸਤ ਕਰ ਰਹੇ ਨੇ, ਡਰਾਮੇ ਨੂੰ ਮਜ਼ਬੂਤ ਕਰ ਰਹੇ ਨੇ। ਤੁਸੀਂ ਸਰਕਾਰ ਦਾ ਕੰਮ ਕੀ ਸੀ? ਸਰਬ ਪਾਰਟੀ ਮੀਟਿੰਗ ਸੱਦ ਕੇ, ਕਿਸਾਨ ਜਥੇਬੰਦੀਆਂ ਦੇ ਨਾਲ ਰਾਬਤਾ ਕਾਇਮ ਕਰਕੇ, ਮਜ਼ਦੂਰ ਜਥੇਬੰਦੀਆਂ ਦੇ ਨਾਲ ਰਾਬਤਾ ਕਾਇਮ ਕਰਕੇ, ਜਿੱਥੇ ਪ੍ਰਭਾਵਿਤ ਇਲਾਕੇ ਨੇ ਉੱਥੇ ਪਹਿਲੀ ਗੱਲ ਤਾਂ ਰਾਹਤ ਕਾਰਜ ਹੋਰ ਤੇਜ਼ ਕੀਤੇ ਜਾਂਦੇ। ਕਾਵਾਂ ਵਾਲੀ ਪੱਤਨ ਦੇ ਵਿੱਚ ਤੁਸੀਂ ਹਾਲਾਤ ਦੇਖ ਲਓ, ਲੋਕ ਬਲਦ ਰੇਹੜੀਆਂ ਦੇ ਉੱਤੇ ਆਪਣਾ ਸਮਾਨ ਲੱਦ ਕੇ ਸੁਰੱਖਿਆ ਥਾਂ ਵੱਲ ਨਿਕਲ ਰਹੇ ਨੇ। ਔਰ ਮੈਂ ਇੱਕ ਵਾਰ ਫਿਰ ਕਹਿ ਰਿਹਾ ਵਾਂ ਕਿ ਜੇਕਰ ਸਮਾਜਿਕ ਜਥੇਬੰਦੀਆਂ ਨਾ ਹੋਣ, ਜੇਕਰ ਸਿੱਖ ਜਥੇਬੰਦੀਆਂ ਇੱਥੇ ਲੰਗਰ ਨਾ ਪਹੁੰਚਾਉਣ, ਤਾਂ ਲੋਕਾਂ ਦੇ ਲਈ ਬੜੀ ਵੱਡੀ ਤਰਾਸਦੀ ਖੜੀ ਹੋ ਜਾਣੀ ਆ। ਹੜ੍ਹਾਂ ਨੇ ਤੁਹਾਡਾ ਮੁੱਢਲਾ ਢਾਂਚਾ ਤਬਾਹ ਕਰਤਾ ਵਾ, ਪਿੰਡਾਂ ਦੀਆਂ ਸੜਕਾਂ ਤੋੜ ਦਿੱਤੀਆਂ ਨੇ, ਸਕੂਲ ਲੱਗ ਨਹੀਂ ਰਹੇ, ਤੁਹਾਡੇ ਹਸਪਤਾਲ ਕਈ ਥਾਵਾਂ 'ਤੇ ਢਹਿ ਗਏ ਨੇ, ਤੁਹਾਡੇ ਪਿੰਡਾਂ ਦੇ ਪਿੰਡ ਕੋਠੇ ਗਰੀਬ ਲੋਕਾਂ ਦੇ ਰੁੜ ਗਏ ਨੇ, ਢਹਿ ਗਏ ਨੇ। ਸੋ ਇਹਦੇ ਲਈ ਕਿਸੇ ਨੂੰ ਤਾਂ ਜਵਾਬਦੇਹ ਕਰੋਗੇ ਨਾ। ਹਰ ਵੇਲੇ ਸੌੜੀ ਸਿਆਸਤ ਕਰੀ ਜਾਣਾ ਠੀਕ ਨਹੀਂ ਹੁੰਦਾ, ਕਿਸੇ ਵੇਲੇ ਲੋਕਾਂ ਦੇ ਨਾਲ ਖੜਨਾ ਵੀ ਜ਼ਰੂਰੀ ਹੁੰਦਾ। ਔਰ ਕੇਂਦਰ ਸਰਕਾਰ ਦੀ ਮੈਂ ਗੱਲ, ਕੇਂਦਰ ਸਰਕਾਰ ਦੇ ਇਸ ਵੇਲੇ ਭਾਜਪਾ ਦੇ ਕਈ ਨੁਮਾਇੰਦੇ ਕਹਿ ਰਹੇ ਕਿ 218 ਕਰੋੜ ਦਿੱਤਾ ਵਾ। ਪੰਜਾਬ ਦਾ 1300-1400 ਕਰੋੜ ਤੋਂ ਜ਼ਿਆਦਾ ਨੁਕਸਾਨ ਹੋ ਗਿਆ ਵਾ, ਅਤੇ ਤੁਸੀਂ ਕਹਿ ਰਹੇ ਹੋ ਕਿ 218 ਕਰੋੜ ਦਿੱਤਾ ਵਾ, ਜਦ ਕਿ 4000 ਕਰੋੜ ਰੁਪਈਆ ਤਾਂ RDF ਦਾ ਪੰਜਾਬ ਦਾ ਕੇਂਦਰ ਕੰਨੀ ਖੜਾ ਵਾ। ਤੁਸੀਂ ਉਹ ਦਵਾਓ ਨਾ ਪੰਜਾਬ ਨੂੰ, ਜੇਕਰ ਤੁਹਾਨੂੰ 218 ਕਰੋੜ ਦਾ ਇੰਨਾ ਫਿਕਰ ਹੈ, ਤੁਸੀਂ ਉਹ ਦਵਾਓ। ਔਰ ਦੂਜੀ ਗੱਲ, ਸਰਕਾਰ ਕਹਿੰਦੀ ਹੈ ਕਿ ਅਸੀਂ ਸਾਰਾ ਕੁਝ ਹੀ ਅਸੀਂ ਕੀਤਾ। ਜਦੋਂ ਸਰਕਾਰ ਇਹ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਹੀ ਅਸੀਂ ਕੀਤਾ, ਤਾਂ ਉਦੋਂ ਸਰਕਾਰ ਅਸਲ ਦੇ ਵਿੱਚ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਕ੍ਰੈਡਿਟ ਖੋਹ ਰਹੀ ਹੁੰਦੀ ਹੈ ਅਤੇ ਖਾ ਰਹੀ ਹੁੰਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਪਾਣੀ ਦੀ ਅਸੈਸਮੈਂਟ ਹੋਣੀ, ਫਲੱਡ ਗੇਟ ਕਦੋਂ ਖੁੱਲ੍ਹਣੇ, ਇਹਦੇ ਲਈ ਲੋਕਾਂ ਨੂੰ ਰਾਬਤੇ ਦੇ ਵਿੱਚ ਲੈਣਾ। ਇਹਦੇ ਲਈ ਹੁਣ ਦੇਖੋ ਤੁਸੀਂ, ਮੁੱਢਲਾ ਢਾਂਚਾ ਤਾਂ ਤਬਾਹ ਹੋਇਆ ਹੀ ਹੋਇਆ। ਜਿਹੜੇ ਕਿਸਾਨਾਂ ਦੀ ਫਸਲ ਹੁਣ ਸਾਉਣੀ ਦੀ ਤਾਂ ਉਮੀਦ ਗਈ, ਪਰ ਜਿੱਥੇ ਪਾਣੀ ਖੜਾ ਰਹੇਗਾ ਉੱਥੇ ਹਾੜ੍ਹੀ ਦੀ ਉਮੀਦ ਵੀ ਨਹੀਂ ਬਚੀ। ਸੋ ਉਹਦੇ ਲਈ ਕੀ ਕਰੋਗੇ ਤੁਸੀਂ? ਕਿੰਨਾ ਲੋਕਾਂ ਨੂੰ ਮੁਆਵਜ਼ਾ ਦਿਓਗੇ? ਕਦੋਂ ਲੋਕਾਂ ਨੂੰ ਆਪਣੇ ਖੇਤਾਂ ਦੇ ਵਿੱਚ ਜਾਣ ਦਾ ਮੌਕਾ ਮਿਲੂਗਾ? ਕਦੋਂ ਉਹ ਫਸਲਾਂ ਬੀਜਣਗੇ? ਸੋ ਇੱਕ ਪੂਰਾ ਤੁਹਾਡਾ ਅਰਥਚਾਰਾ ਜਿਹੜਾ ਇਹਨਾਂ ਨੌਜਵਾਨਾਂ ਦਾ ਵਾ, ਇਸ ਟਾਈਮ ਖੜ ਗਿਆ ਵਾ, ਉਹਦੇ 'ਚ ਖੜੋਤ ਆ ਗਈ ਹੈ। ਔਰ ਇਹਦੇ ਲਈ ਤੁਹਾਨੂੰ ਹਜ਼ਾਰਾਂ ਕਰੋੜਾਂ ਰੁਪਏ ਰੋੜਨੇ ਪੈਣਗੇ, ਲੋਕਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਦੇਣੇ ਪੈਣਗੇ, ਤਾਂ ਜੋ ਉਹਨਾਂ ਨੂੰ ਮੁੜ ਬਹਾਲ ਕੀਤਾ ਜਾ ਸਕੇ। ਔਰ ਹਰ ਵਾਰ ਇਹ ਸਰਕਾਰਾਂ ਦਾ ਕੰਮ ਨਹੀਂ। ਠੀਕ ਹੈ, ਅਸੀਂ ਮੰਨਦੇ ਹਾਂ ਕੁਛ ਹੱਦ ਤੱਕ ਕੁਦਰਤੀ ਕਰੋਪੀ ਹੋਏਗੀ, ਕੁਛ ਹੱਦ ਤੱਕ ਇਹਦੇ ਲਈ ਕੁਦਰਤ ਨੂੰ ਜ਼ਿੰਮੇਵਾਰ ਕਿਹਾ ਜਾ ਸਕਦਾ, ਪਰ ਮੀਂਹ ਪੈਣ ਤਾਂ ਆਪਾਂ ਕੁਦਰਤ ਨੂੰ ਜ਼ਿੰਮੇਵਾਰ ਕਹੀਏ ਨਾ। ਪਰ ਇਹ ਤਾਂ ਸਾਰਾ ਮੈਨੇਜਮੈਂਟ ਦਾ ਮਸਲਾ ਵਾ। ਤੁਸੀਂ ਡੈਮ ਬਣਾਏ ਨੇ, ਡੈਮਾਂ ਦਾ ਪ੍ਰਬੰਧਨ ਹੈ, ਡੈਮਾਂ ਦੇ ਉੱਤੇ ਬਕਾਇਦਾ ਪਾਣੀ, ਹੁਣ ਕਹਿੰਦੇ ਨੇ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਨਾ ਟੱਪਦਾ ਅਤੇ ਫਲੱਡ ਗੇਟ ਨਾ ਖੋਲ੍ਹਦੇ ਤਾਂ ਡੈਮ ਢਹਿ ਜਾਣਾ ਸੀ। ਇਹ ਬਿਲਕੁਲ, ਪਰ ਸਵਾਲ ਇਹ ਵੀ ਹੋ ਸਕਦਾ ਕਿ ਕੀ ਇੰਤਜ਼ਾਰ ਕੀਤਾ ਜਾਂਦਾ ਵਾ ਕਿ ਪਾਣੀ ਖਤਰੇ ਦੇ ਨਿਸ਼ਾਨ ਤੱਕ ਆਵੇ? ਤੁਹਾਡੇ ਮਹਿਕਮੇ, ਤੁਹਾਡੇ ਇੰਜੀਨੀਅਰ ਕੀ ਕਰ ਰਹੇ ਨੇ? ਕਿ ਉਹਨਾਂ ਦਾ ਕੰਮ ਸਿਰਫ ਉੱਥੇ ਆਉਣਾ ਔਰ ਹਾਜ਼ਰੀ ਲਾ ਕੇ ਮੁੜ ਜਾਣਾ ਵਾ? ਕਿ ਉਹਨਾਂ ਦੀ ਕੋਈ ਇਸ ਗੱਲ 'ਤੇ ਜ਼ਿੰਮੇਵਾਰੀ ਤੈਅ ਨਹੀਂ ਹੋਣੀ ਚਾਹੀਦੀ ਕੇਂਦਰ ਸਰਕਾਰ ਦੀ, ਜਾਂ ਉੱਥੋਂ ਦੇ ਇੰਜੀਨੀਅਰਾਂ ਦੀ, ਜਾਂ ਉੱਥੋਂ ਦੇ ਅਫਸਰਾਂ ਦੀ, ਕਿ ਤੁਸੀਂ ਅਸੈਸਮੈਂਟ ਕੀ ਕਰਦੇ ਹੋ? ਤੁਹਾਨੂੰ ਪਤਾ ਵਾ ਕਿ ਇੰਨੇ ਘੰਟਿਆਂ ਤੋਂ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ, ਇੰਨੇ ਘੰਟਿਆਂ ਤੱਕ ਪਾਣੀ ਡੈਮ ਦੇ ਵਿੱਚ ਆ ਜਾਣਾ ਵਾ, ਉਸ ਤੋਂ ਬਾਅਦ ਇੰਨੇ ਫੁੱਟ ਪਾਣੀ ਡੈਮ ਦੇ ਵਿੱਚ ਹੋਰ ਚੜ੍ਹ ਜਾਣਾ। ਅਤੇ ਇਹੀ ਤਾਂ ਮੈਨੇਜਮੈਂਟ ਹੈ ਕਿ ਤੁਸੀਂ ਉਸ ਤੋਂ ਪਹਿਲਾਂ ਉਨਾ ਕੁ ਪਾਣੀ ਰਿਲੀਜ਼ ਕਰ ਦਿਓ ਜਿੰਨਾ ਦਰਿਆ ਦੇ ਕਿਨਾਰੇ ਚੱਲ ਸਕਣ, ਉਹ ਪਾਣੀ ਲੰਘ ਜਾਵੇ, ਨਾ ਤੁਸੀਂ ਬੰਨ ਟੁੱਟਣ, ਨਾ ਕਿਨਾਰੇ ਟੁੱਟਣ, ਨਾ ਪਿੰਡਾਂ ਦੇ ਵਿੱਚ ਪਾਣੀ ਵੜੇ, ਨਾ ਇੰਨੀ ਤਬਾਹੀ ਹੋਵੇ। ਅਤੇ ਜੇਕਰ ਪਾਣੀ ਵੜੇ ਵੀ ਤਾਂ ਥੋੜ੍ਹੇ ਪੱਧਰ 'ਤੇ, ਜਦੋਂ ਇਹਤਿਆਤ ਦੇ ਤੌਰ 'ਤੇ ਬਚਾਅ ਕਾਰਜ ਕੀਤੇ ਜਾ ਸਕਦੇ ਆ। ਹੁਣ ਜਦੋਂ ਪਾਣੀ 7 ਫੁੱਟ ਖੜ੍ਹ ਗਿਆ ਕਿਸੇ ਪਿੰਡ ਦੇ ਵਿੱਚ ਬੰਨ ਟੁੱਟਣ ਕਰਕੇ, 8 ਫੁੱਟ ਚਲਾ ਗਿਆ, ਉੱਥੇ ਕੀ ਬਚਾਅ ਕਾਰਜ ਹੋਣਗੇ? ਬੜੀ ਮੁਸ਼ਕਿਲ ਹੁੰਦੀ ਉਹਨਾਂ ਚੀਜ਼ਾਂ ਦੇ ਵਿੱਚ। ਜਦ ਕਿ 1.5 ਫੁੱਟ 2 ਫੁੱਟ ਦੇ ਵਿੱਚ ਤਾਂ ਬਚਾਅ ਕਾਰਜ ਵੀ ਕੀਤੇ ਜਾ ਸਕਦੇ, ਲੋਕ ਵੀ ਖੜ੍ਹ ਜਾਣਗੇ ਉੱਥੇ ਬੋਰੀਆਂ ਭਰ ਕੇ। ਸੋ ਨਾ ਤੁਹਾਡਾ ਮੁੱਢਲਾ ਢਾਂਚਾ ਤਬਾਹ ਹੋਵੇ, ਨਾ ਤੁਹਾਡੇ ਸਕੂਲ ਬੰਦ ਕਰਨੇ ਪੈਣ, ਨਾ ਤੁਹਾਡੀਆਂ ਸੜਕਾਂ ਟੁੱਟਣ। ਇਸੇ ਲਈ ਇਹੀ ਤਾਂ ਮੈਨੇਜਮੈਂਟ ਆ ਨਾ, ਇਹੀ ਤਾਂ ਸਰਕਾਰਾਂ ਨੇ। ਸਰਕਾਰਾਂ ਕੀ ਨੇ? ਸਰਕਾਰਾਂ ਇਹ ਥੋੜ੍ਹਾ ਕਿ ਭਗਵੰਤ ਮਾਨ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ। ਨਹੀਂ, ਸਰਕਾਰਾਂ ਲੋਕਾਂ ਦਾ ਭਰੋਸਾ ਨੇ, ਸਰਕਾਰਾਂ ਸਿਸਟਮ ਨੇ। ਸਰਕਾਰਾਂ ਤੈਅ ਕਰਦੀਆਂ ਕਿ ਅਸੀਂ ਤੁਹਾਡੇ ਜਾਨ ਮਾਲ ਦੀ ਰਾਖੀ ਕਰਾਂਗੀਆਂ।
ਸਿਸਟਮ ਤੈਅ ਕਰਦਾ ਕਿ ਤੁਸੀਂ ਜਦੋਂ ਤੁਹਾਡੇ ਤੇ ਕੋਈ ਆਫਤ ਆਊਗੀ ਅਸੀਂ ਖੜੇ ਹਾਂ। ਜੇ ਤੁਹਾਡੇ ਤੇ ਦੁਸ਼ਮਣ ਹਮਲਾ ਕਰੇਗਾ ਸਾਡੇ ਕੋਲੇ ਫੌਜ ਆ, ਜੇ ਤੁਹਾਡੇ ਤੇ ਕਾਲ ਪਏਗਾ ਤਾਂ ਸਾਡੇ ਕੋਲੇ ਗੋਦਾਮ ਨੇ, ਅਨਾਜ ਭੰਡਾਰ ਨੇ, ਜੇ ਤੁਹਾਨੂੰ ਪਾਣੀ ਮਾਰੇਗਾ ਤਾਂ ਸਾਡੇ ਕੋਲ ਡੈਮ ਨੇ, ਜੇ ਤੁਹਾਨੂੰ ਕੋਈ ਚੋਰ ਚੱਕਾ ਮਾਰੇਗਾ ਕਰੇਗਾ ਤਾਂ ਸਾਡੇ ਕੋਲੇ ਪੁਲਿਸ ਹੈ। ਇਹੀ ਤਾਂ ਸਰਕਾਰ ਹੈ ਨਾ, ਇਹੀ ਤਾਂ ਸਿਸਟਮ ਹੈ। ਪਰ ਹੁਣ ਸਰਕਾਰ ਦਾ ਮਤਲਬ ਕੀ ਹੈ? ਸਰਕਾਰ ਦਾ ਮਤਲਬ ਰਹਿ ਗਿਆ ਫੋਟੋ ਸੈਸ਼ਨ, ਸਰਕਾਰ ਦਾ ਮਤਲਬ ਰਹਿ ਗਿਆ ਸੁਰਖੀਆਂ। ਔਰ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਕੁਛ ਥਾਵੇਂ ਗਏ ਨੇ, ਪਰ ਕੀ ਇੱਥੇ ਇਹਨਾਂ ਦੀ ਡਿਊਟੀ ਇੰਨੀ ਕੁ ਪੂਰੀ ਹੋ ਗਈ ਹੈ? ਉਦੋਂ ਬਾਅਦ ਜੋ ਹਾਲਾਤ ਬਣੇ ਨੇ, ਉਦੋਂ ਬਾਅਦ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ, ਜੋ ਡੇਂਗੂ ਹੈ, ਜੋ ਪ੍ਰਸ਼ਾਸਨ ਹੈ ਉਹ ਕਿਵੇਂ ਕੰਮ ਕਰ ਰਿਹਾ ਵਾ, ਕਦੇ ਇਹਦੀ ਵੀ ਰਿਪੋਰਟ ਤੁਸੀਂ ਲਈ ਹੈ? ਸੋ ਤੁਸੀਂ ਮੁਆਵਜ਼ਾ ਜਾਰੀ ਕਰ ਦਿਓਗੇ ਕੁਛ ਹਜ਼ਾਰ ਰੁਪਏ, ਪਰ ਜਿਹੜਾ ਕਿਸਾਨ ਦਾ ਝੋਨਾ ਮਾਰਿਆ ਗਿਆ ਉਹਦਾ ਪ੍ਰਤੀ ਏਕੜ 60-70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਜਿਹੜੇ ਮਜ਼ਦੂਰ ਦਾ ਕੋਠਾ ਢਹਿ ਗਿਆ ਉਹਦਾ 80 ਤੋਂ 90 ਹਜ਼ਾਰ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ। ਕੁਛ ਹਜ਼ਾਰ ਮਾਮੂਲੀ ਰਾਸ਼ੀ ਹੈ। ਸੋ ਜਿਹੜੇ ਵਿਰੋਧੀ ਕਹਿ ਰਹੇ ਨੇ ਕਿ ਭਗਵੰਤ ਮਾਨ ਜਾਂ ਫਲਾਂ, ਉਹਨਾਂ ਨੂੰ ਚਾਹੀਦਾ ਕਿ ਉਹ ਸਰਕਾਰ ਦੇ ਨਾਲ ਹੋਣ, ਸਰਬ ਪਾਰਟੀ ਮੀਟਿੰਗ ਕਰਨ ਔਰ ਕੇਂਦਰ ਤੋਂ ਕਿਸੇ ਪੈਕੇਜ ਦੀ ਮੰਗ ਕਰਨ। ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਅਸੀਂ ਕਿਸੇ ਤੋਂ ਨਹੀਂ ਮੰਗਾਂਗੇ। ਕਿਉਂ ਨਹੀਂ ਮੰਗੋਗੇ? ਤੁਹਾਡੀ GST ਉੱਥੇ ਜਾ ਰਹੀ ਹੈ, ਤੁਹਾਡੇ ਹੋਰ ਟੈਕਸਸ ਉੱਥੇ ਜਾ ਰਹੇ ਨੇ, ਤੁਸੀਂ ਹੋਰ ਕਿਤੋਂ ਮੰਗੋਗੇ? ਤੁਹਾਡੇ ਆਪਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਵਾ, ਤੁਸੀਂ ਕਿੱਥੋਂ ਪੈਸਾ ਲਿਆਓਗੇ? ਸੋ ਇਹ ਸਮੁੱਚਤਾ ਦੇ ਵਿੱਚ ਹੋਇਆ ਨੁਕਸਾਨ ਹੈ। ਲੋਕਾਂ ਦੇ ਡੰਗਰ ਮਰ ਗਏ ਨੇ, ਘਰ ਟੁੱਟ ਗਏ ਨੇ, ਕਿਸੇ ਦਾ ਰਹਿਣ ਜੋਗਾ ਨਹੀਂ ਰਿਹਾ, ਰੋਜ਼ੀ ਰੋਟੀ ਖੇਤ ਦੇ ਵਿੱਚ ਆਉਣੀ ਹੈ ਜਿਸ ਦੀ ਕੋਈ ਉਮੀਦ ਨਹੀਂ ਹੈ ਹਾਲ ਦੀ ਘੜੀ। ਜਿਹੜਾ ਆਮ ਜਨਜੀਵਨ ਲੜਖੜਾ ਗਿਆ ਉਹ ਕਿਵੇਂ ਪੈਰਾਂ ਸਿਰ ਹੋਊਗਾ? ਤੁਹਾਡੀਆਂ ਸੜਕਾਂ, ਤੁਹਾਡੇ ਪੁਲ, ਤੁਹਾਡੇ ਸਕੂਲ, ਹਸਪਤਾਲ, ਮੁੱਢਲਾ ਢਾਂਚਾ ਉਸਾਰਨਾ ਵਾ, ਉਹ ਕਿਵੇਂ ਦੁਬਾਰਾ ਉਹਨੂੰ ਉਸਾਰਨਾ? ਵਿਰੋਧੀ ਧਿਰਾਂ ਵੀ ਇਹ ਕਹਿ ਰਹੀਆਂ ਕਿ ਕੁਦਰਤੀ ਕਰੋਪੀ ਹੈ, ਅਤੇ ਜੇਕਰ ਇਹ ਕੁਦਰਤੀ ਕਰੋਪੀ ਹੈ ਤਾਂ ਫਿਰ ਸਵਾਲ ਇਹ ਵੀ ਬਣਦਾ ਕਿ ਤੁਸੀਂ ਕੁਦਰਤੀ ਕਰੋਪੀ 'ਤੇ ਕਿਉਂ ਸਿਆਸਤ ਕਰ ਰਹੇ ਹੋ? ਕੁਦਰਤੀ ਕਰੋਪੀਆਂ ਦਾ ਸਾਹਮਣਾ ਸਾਰਿਆਂ ਨੂੰ ਹੰਭਲੇ ਮਾਰ ਕੇ ਕਰਨਾ ਪੈਣਾ, ਸਿਆਸਤ ਕਰਕੇ ਨਹੀਂ। ਸੋ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਇਹ ਜਿਹੜੀ ਡਰਾਮਾਬਾਜ਼ੀ ਹੈ ਇਹ ਬੰਦ ਕਰ ਦੇਣੀ ਚਾਹੀਦੀ ਹੈ। ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ। ਸਰਬ ਪਾਰਟੀ ਮੀਟਿੰਗ ਸੱਦ ਕੇ ਕੇਂਦਰ ਤੋਂ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਔਰ ਇਹ ਜਿਹੜੇ 9 ਜਿਹੜੇ ਨੇ ਇਹਨਾਂ ਦੇ ਵਿੱਚ ਆਮ ਜਨਜੀਵਨ ਜਿੰਨੀ ਤੇਜ਼ੀ ਨਾਲ ਬਹਾਲ ਹੋ ਸਕੇ ਉਨਾ ਹੀ ਚੰਗਾ। ਲੋਕਾਂ ਨੇ, ਬੱਚਿਆਂ ਨੇ ਸਕੂਲ ਵੀ ਜਾਣਾ, ਲੋਕਾਂ ਨੇ ਹੋਰ ਕੰਮਕਾਰ ਵੀ ਕਰਨੇ ਨੇ, ਕਿਸਾਨ ਨੇ ਫਸਲ ਵੀ ਬੀਜਣੀ ਹੈ, ਮਜ਼ਦੂਰ ਨੇ ਮਜ਼ਦੂਰੀ ਵੀ ਕਰਨੀ ਹੈ। ਸੋ ਪਰ ਅਗਾਂਹ ਤੋਂ ਇਹ ਸਮੱਸਿਆਵਾਂ ਨਾ ਬਣਨ। 1988 ਦੇ ਵਿੱਚ ਹੜ੍ਹ ਆਏ, ਉਦੋਂ ਵੀ ਪੰਜਾਬ ਦੇ ਬਹੁਤ ਸਾਰਾ ਵੱਡਾ ਇਲਾਕਾ, ਪੰਜਾਬ ਦਾ ਤਕਰੀਬਨ 9000 ਪਿੰਡ ਜਿਹੜਾ ਵਾ ਇਹਦੇ 'ਚ ਤਬਾਹ ਹੋ ਗਿਆ, ਇਹਦੇ 'ਚ ਪ੍ਰਭਾਵਿਤ ਹੋਇਆ। 2500 ਪਿੰਡ ਤਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ 'ਚ ਡੁੱਬ ਗਿਆ ਸੀ। ਪਰ ਇਹ ਕਦੋਂ ਤੈਅ ਹੋਵੇਗਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਅੱਗੇ ਤੋਂ ਨਹੀਂ ਹੋਣੀਆਂ? ਜੇਕਰ ਅਸੀਂ 35 ਸਾਲਾਂ ਬਾਅਦ ਵੀ ਉਸੇ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਤਾਂ ਅਸੀਂ 35 ਸਾਲਾਂ ਦੇ ਵਿੱਚ ਕੀ ਤਰੱਕੀ ਕੀਤੀ? ਜੇਕਰ 35 ਸਾਲਾਂ ਬਾਅਦ ਵੀ ਤੁਹਾਡੇ ਲੋਕ ਰੁੜ ਰਹੇ ਨੇ, ਤੁਹਾਡੇ ਪਸ਼ੂ ਰੁੜ ਰਹੇ ਨੇ, ਤੁਹਾਡੇ ਪਿੰਡ ਰੁੜ ਰਹੇ ਨੇ, ਤੁਹਾਡੇ ਤੁਸੀਂ ਬੰਨ੍ਹ ਟੁੱਟ ਰਹੇ ਨੇ, ਤੁਹਾਡੇ ਪਿੰਡਾਂ ਦੇ ਵਿੱਚ ਪਾਣੀ ਮਾਰ ਕਰ ਰਿਹਾ, ਤਾਂ ਫਿਰ ਤੁਸੀਂ ਕੀ? ਹੁਣ ਕੁਝ ਲੋਕ ਕਹਿਣਗੇ ਕਿ ਫਲੱਡ ਗੇਟ ਤਾਂ ਖੋਲ੍ਹਣੇ ਪੈਣੇ ਸੀ, ਤਾਂ ਇੰਤਜ਼ਾਰ ਕਿਉਂ ਕੀਤਾ ਜੀ ਖੋਲ੍ਹਣੇ ਪੈਣੇ ਸੀ? ਕੁਝ ਲੋਕ ਕਹਿਣਗੇ ਕਿ ਜਦੋਂ ਪਾਣੀ ਛੱਡਿਆ ਜਾਊਗਾ ਉਦੋਂ ਤੁਸੀਂ ਬੰਨ੍ਹ ਟੁੱਟਣਗੇ। ਕਿਉਂ ਟੁੱਟਣਗੇ? ਉਹਨਾਂ ਨੂੰ ਤਕੜੇ ਕਿਹਨੇ ਕਰਨਾ? ਉਹਨਾਂ ਨੂੰ ਮਜ਼ਬੂਤ ਕਿਹਨੇ ਕਰਨਾ? ਸਰਕਾਰਾਂ ਨੇ ਕਰਨਾ। ਹਰ ਵੇਲੇ ਇਹ ਸੋਚ ਕੇ ਕਿ ਤਬਾਹੀ ਹੋਊਗੀ, ਇਹਦਾ ਇੰਤਜ਼ਾਰ ਕਰਨਾ ਬਿਹਤਰ ਨਹੀਂ ਹੁੰਦਾ। ਬਹੁਤ ਬਹੁਤ ਧੰਨਵਾਦ।